ਅਗਲੀ ਗੱਲ ਕਰੀਏ ਯੂਐਸ ਦੇ ਵਿੱਚ ਸੋਲਰ ਫੈਕਟਰੀਜ਼ ਨੂੰ ਹੋਰ ਵੀ ਜ਼ਿਆਦਾ ਸਰਕਾਰੀ ਮਦਦ ਦੀ ਲੋੜ ਆ ਜੇ ਉਹ ਚਾਹੁੰਦੇ ਆ ਵੀ ਸਫਲ ਹੋਣ। ਇੱਕ ਨਵੀਂ ਆਈ ਜਿਹੜੀ ਰਿਪੋਰਟ ਆ ਉਸਨੇ ਇਸ ਨੂੰ ਦੱਸਿਆ ਆ। ਗਾਈਡ ਹਾਊਸ ਇਨਸਾਈਟਸ ਸੋਲਰ એનર્ਜੀ ਮੈਨੂਫੈਕਚਰਰਸ ਫਾਰ ਅਮਰੀਕਾ ਕੋਲੇਸ਼ਨ ਉਹਦੇ ਦੁਆਰਾ ਜਿਹੜਾ ਐਨਾਲਿਸਿਸ ਕੀਤਾ ਗਿਆ, ਕਹਿੰਦੇ ਵੀ ਨੋ ਡਾਊਟ ਫੈਡਰਲ ਸਬਸਿਡੀਜ਼ ਹੈਗੀਆਂ ਆ ਤੇ ਟ੍ਰੇਡ ਪਾਲਿਸੀਜ਼ ਵੀ ਆ, ਪਰ ਯੂਐਸ ਦੇ ਜਿਹੜਾ ਪ੍ਰੋਡਿਊਸਰ ਆ ਜਿਹੜਾ ਇੱਥੇ ਬਣਾ ਰਿਹਾ ਆ ਸੋਲਰ ਪੈਨਲਸ, ਉਹਨਾਂ ਦੇ ਲਈ ਇੱਕ ਬੜੀ ਵੱਡੀ ਮੁਸ਼ਕਲ ਆ, ਖਾਸ ਕਰਕੇ ਚੀਨ ਤੋਂ ਜਿਨ੍ਹਾਂ ਦੇ ਨਾਲ ਕੰਪੀਟ ਕਰਨਾ ਇਹਨਾਂ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਆ। ਬਹੁਤ ਸਾਰੇ ਲੋਕ ਜਿਹੜੇ ਯੂਐਸ ਦੀ ਸੋਲਰ ਇੰਡਸਟਰੀ ਦੇ ਵਿੱਚ ਆ ਉਹਨਾਂ ਨੂੰ ਇਹ ਚਿੰਤਾ ਸਤਾ ਰਹੀ ਆ ਵੀ ਦਰਜਨਾਂ ਹੀ ਜਿਹੜੀਆਂ ਫੈਕਟਰੀਜ਼ ਆ ਜਿਹੜੀਆਂ ਅਨਾਉਂਸ ਹੋਈਆਂ ਸੀਗੀਆਂ ਕਲਾਈਮੇਟ ਚੇਂਜ ਲਾ ਸਾਈਨ ਕਰਨ ਤੋਂ ਬਾਅਦ ਬਾਈਡਨ ਹੁਣਾਂ ਦੇ 2022 ਦੇ ਵਿੱਚ, ਉਹ ਅਨਇਕਨੋਮਿਕਲ ਯਾਨੀ ਕਿ ਕੋਈ ਫਾਇਦੇ ਦੇ ਵਿੱਚ ਨਹੀਂ ਹੋਣਗੀਆਂ, ਕਿਉਂਕਿ ਗਲੋਬਲ ਪੈਨਲ ਦੇ ਪ੍ਰਾਈਸਿਸ ਆ ਉਹ ਲਗਾਤਾਰ ਘਟ ਚੁੱਕੇ ਆ, ਕਿਉਂਕਿ ਏਸ਼ੀਆ ਵਿੱਚ ਪ੍ਰੋਡਕਸ਼ਨ ਕਪੈਸਿਟੀ ਅੱਗੇ ਦੇ ਨਾਲੋਂ ਵਧੀ ਹੋਈ ਆ। ਸੋ ਇਹ ਕਹਿ ਰਹੇ ਆ ਵੀ ਇਨਫਲੇਸ਼ਨ ਰਿਡਕਸ਼ਨ ਦੇ ਤਹਿਤ ਬਿਲੀਅਨਸ ਆਫ ਡਾਲਰ ਇਸ ਇੰਡਸਟਰੀ ਨੂੰ ਮਿਲ ਰਹੇ ਆ, ਕਲੀਨ ਐਨਰਜੀ ਸਬਸਿਡੀਜ਼ ਦੇ ਵਿੱਚ ਆਏ ਆ, ਪਰ ਕਹਿੰਦੇ ਵੀ ਸਾਨੂੰ ਅਜੇ ਹੋਰ ਵੀ ਜ਼ਿਆਦਾ ਮਦਦ ਦੀ ਲੋੜ ਆ, ਫੈਡਰਲ ਸਪੋਰਟ ਦੀ ਲੋੜ ਆ, ਤਾਂ ਜੋ ਜਿਹੜੀਆਂ ਡੋਮੈਸਟਿਕ ਸੋਲਰ ਫੈਕਟਰੀਜ਼ ਆ ਉਹ ਬਰਕਰਾਰ ਰਹਿਣ, ਨਹੀਂ ਤਾਂ ਆਉਂਦੇ ਕੁਝ ਹੀ ਸਾਲਾਂ ਦੇ ਵਿੱਚ ਇਹਨਾਂ ਦਾ ਭੱਠਾ ਜਿਹੜਾ ਆ ਉਹ ਬਹਿ ਸਕਦਾ ਆ। ਸੋ ਇਹ ਇੱਕ ਚਿੰਤਾ ਦੀ ਜਿਹੜੀ ਉਹ ਕੜੀ ਆ ਇਸ ਟਾਈਮ ਸੋਲਰ ਪੈਨਲ ਬਣਾਉਣ ਵਾਲੀਆਂ ਇੰਡਸਟਰੀਜ਼ ਦੇ ਲਈ, ਫੈਕਟਰੀਜ਼ ਦੇ ਲਈ ਅਮਰੀਕਾ 'ਚ, ਕਿਉਂਕਿ ਚੀਨ ਤੋਂ ਏਸ਼ੀਆ ਤੋਂ ਸਸਤੇ ਮਾਲ ਦੇ ਨਾਲ ਕੰਪੀਟ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਅਗਲੀ ਖਬਰ ਇੱਕ ਦੋ ਇਕਨੋਮੀ ਦੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਤਾਂ ਪ੍ਰੋਪੋਜੀਸ਼ਨ 47 ਨੂੰ ਲੈ ਕੇ ਜੋ ਡਰਾਈਵ ਚੱਲ ਰਹੀ ਹੈਗੀ ਆ, ਉਹਦੇ ਵਿੱਚ ਜਿਹੜੀ ਅਮੈਂਡਮੈਂਟ ਲੈਣ ਦੇ ਲਈ ਕੱਲ ਆਪਾਂ ਡਿਟੇਲ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਬਹੁਤ ਸਾਰੀ ਜਗ੍ਹਾ ਦੇ ਉੱਤੇ ਆਪਣੇ ਭੈਣ ਭਰਾ ਲੱਗੇ ਹੋਏ ਆ ਸਾਈਨ ਕਰਾਉਣ, ਕਿਉਂਕਿ 1 ਮਿਲੀਅਨ ਸਿਗਨੇਚਰ ਚਾਹੀਦੇ ਆ ਜਿਹੜੇ ਯੂਐਸ ਦੇ ਸਿਟੀਜ਼ਨ ਹੈਗੇ ਤੇ ਵੋਟਰ ਹੈਗੇ ਆ, ਜਿਨ੍ਹਾਂ ਨੇ ਵੋਟਰ ਰਜਿਸਟਰਡ ਹੈਗੀ ਆ, ਉੱਤੇ ਨਹੀਂ ਕੋਈ ਸਾਈਨ ਕਰ ਸਕਦੇ। ਸੋ ਉਹ ਤੋਂ ਬਾਅਦ ਫਿਰ ਇਹ ਬੈਲਟ ਦੇ ਉੱਤੇ ਆਊਗਾ। ਸੋ ਉਹਨਾਂ ਸਾਰਿਆਂ ਦਾ ਸਾਥ ਦਿਓ ਜਿੰਨਾ ਵੀ ਕਰ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜੀ ਤੁਹਾਡੀ ਕਾਉਂਟੀ 'ਚ ਡਿਸਟ੍ਰਿਕਟ ਅਟਾਰਨੀ ਆ ਜਿਹਨੂੰ ਵੋਟ ਪਾਣੀ ਆ, ਉਹ ਮੇਕ ਸ਼ੋਰ ਕਰੋ ਕਿ ਉਹ ਬੰਦਾ ਪ੍ਰੋਸੀਕਿਊਟ ਵੀ ਕਰੇਗਾ ਜਦੋਂ ਇਹ ਬੰਦੇ ਇਦਾਂ ਦੇ ਜਿਹੜੇ ਚੋਰ ਚੱਕੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਤੇ ਇਕਨੋਮੀ ਵੱਲ ਚਲੀਏ ਤੇ ਗੋਲਡਮੈਨ ਸੈਕਸ ਦੇ ਇੱਕ ਐਗਜ਼ੀਕਿਊਟਿਵ ਹੈ ਜੈਨ ਹੈਥਿਊਜ਼, ਇਹ ਚੀਫ ਇਕਨੋਮਿਸਟ ਆ। ਇਹਨਾਂ ਨੇ ਜੋ 2008 ਦੇ ਵਿੱਚ ਬਹੁਤ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ ਅਮਰੀਕਾ 'ਚ, ਜਿਹੜੇ ਲੋਕ 2008 'ਚ ਅਮਰੀਕਾ 'ਚ ਰਹਿੰਦੇ ਉਹਨਾਂ ਨੂੰ ਪਤਾ ਆ ਕਿ ਕਿਸ ਤਰ੍ਹਾਂ ਜਿਹੜੀ ਰੀਅਲ ਸਟੇਟ ਦੀ ਮਾਰਕੀਟ 50% ਤੋਂ ਉੱਪਰ ਡਿੱਗ ਪਈ ਸੀ, ਬਹੁਤ ਬੁਰਾ ਹਾਲ ਸੀ। ਉਹਨਾਂ ਨੇ ਇਹ ਪ੍ਰੈਡਿਕਟ ਕੀਤਾ ਆ, ਕਹਿੰਦੇ ਭਈ 2024 'ਚ ਇਦਾਂ ਦੀ ਚਾਂਸ ਬਣ ਸਕਦੇ ਆ। ਸੋ ਬਹੁਤ ਵਾਰ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਕਿ ਇਕਨੋਮੀ ਸਟਰੋਂਗ ਹੋ ਰਹੀ ਆ, ਆਹ ਹੋ ਰਿਹਾ, ਆਹ ਹੋ ਰਿਹਾ। ਸੋ ਉਹ 'ਚ ਸਾਡਾ ਕੋਈ ਵਿਊ ਪੁਆਇੰਟ ਨਹੀਂ ਹੁੰਦਾ, ਜੋ ਕੁਝ ਵਾਪਰ ਰਿਹਾ, ਕਿਹੜਾ ਇਕਨੋਮਿਸਟ ਕੀ ਕਹਿ ਰਿਹਾ, ਕਿਹੜਾ ਟੀਵੀ ਚੈਨਲ, ਕਿਹੜੀ ਨਿਊਜ਼ਪੇਪਰ ਕੀ ਕਹਿ ਰਿਹਾ, ਉਹੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੋ ਇਹ ਅੱਜ CNN ਬਿਜ਼ਨਸ ਦੇ ਉੱਤੇ ਉਹਨਾਂ ਨੇ ਇੰਟਰਵਿਊ ਕੀਤੀ ਆ ਇਸ CEO ਦੀ, ਜੈਨ ਦੀ, ਤੇ ਉਹਨਾਂ ਨੇ ਇਹ ਦੱਸਿਆ ਆ। ਦੂਸਰੇ ਪਾਸੇ ਜਿਹੜੀ ਸਾਡੀ ਕੈਲੀਫੋਰਨੀਆ ਗੋਲਡਨ ਸਟੇਟ ਆ, ਇਹਦੇ ਲਈ 2023 ਸਨ ਬਹੁਤ ਮਾੜਾ ਨਿਕਲਿਆ, ਖਾਸ ਕਰਕੇ ਜੌਬ ਗਰੋਥ ਨੂੰ। ਕਹਿੰਦੇ ਪਈ ਸਿਰਫ 0.87% ਜੌਬ ਗਰੋਥ ਹੋਈ ਆ ਕੈਲੀਫੋਰਨੀਆ ਦੇ ਵਿੱਚ, ਬਹੁਤ ਜ਼ਿਆਦਾ ਇਹ ਡਿਸਅਪੁਆਇੰਟਿੰਗ ਫਿਗਰ ਹੈਗਾ। ਤੇ 2022 ਚ ਹਾਲਾਂਕਿ 5.5% ਹੋਈ ਸੀ। ਸੋ ਸਟੇਟ ਨੇ ਸਿਰਫ 1,54,000 ਵਰਕਰ ਪਿਛਲੇ ਸਾਲ ਐਡ ਕੀਤੇ ਆ, ਜਦ ਕਿ ਲੇ ਆਫ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈ ਹੈਗੀ ਆ। ਸੈਨ ਡੀਗੋ ਚ ਸਭ ਤੋਂ ਜ਼ਿਆਦਾ ਲੋਕ ਜਿਹੜੇ ਵਰਕਰਸ ਆ ਐਡ ਹੋਏ ਆ 21,000 ਦੇ ਕਰੀਬ, ਇਨਲੈਂਡ ਇੰਪਾਇਰ ਦੇ ਵਿੱਚ 19,800 ਦੇ ਕਰੀਬ, ਸੈਕਰਾਮੈਂਟੋ ਚ 18,200 ਦੇ ਕਰੀਬ, ਸੈਨ ਫਰਾਂਸਿਸਕੋ ਨੇ 2023 ਚ 11,400 ਜੌਬਾਂ ਲੂਜ਼ ਕੀਤੀਆਂ ਆ। ਬੇ ਏਰੀਆ ਤੇ ਲਾਸ ਐਂਜਲਸ ਡੇਲੀ ਉਹਦੇ ਚ ਵੀ ਇਹ ਰਿਪੋਰਟ ਹੈ। ਓਕਲੈਂਡ ਨੇ 10,000, ਜੇ ਬੇ ਏਰੀਆ ਦੀ ਗੱਲ ਕਰਦੇ ਜਾਈਏ 10,300 ਜੌਬਸ ਗੇਨ ਕੀਤੀਆਂ। ਸੈਨੋਜ਼ੇ ਨੇ ਸਿਰਫ 4,200 ਜੌਬ ਗੇਨ ਕੀਤੀਆਂ। ਸਿਲੀਕਨ ਵੈਲੀ ਆਫ ਦਾ ਵਰਲਡ ਜਿਹਨੂੰ ਕਿਹਾ ਜਾਂਦਾ ਆ, ਸਾਰੀਆਂ ਮੇਜਰ ਕੰਪਨੀਆਂ ਦੇ ਮੇਨ ਆਫਿਸਿਸ ਇੱਥੇ ਹੈਗੇ ਆ, ਸਿਰਫ 4,200 ਜੌਬਸ ਸਨ 2023 ਦੇ ਵਿੱਚ ਇੱਥੇ ਐਡ ਹੋਈਆਂ ਹੈਗੀਆਂ। ਕੈਲੀਫੋਰਨੀਆ ਹਜੇ ਵੀ ਪੂਰੇ ਅਮਰੀਕਾ ਦਾ ਲਾਰਜੈਸਟ ਜੌਬ ਮਾਰਕੀਟ ਆ, ਜਿੱਥੇ 19 ਮਿਲੀਅਨ ਲੋਕ
ਕੰਮ ਕਰਦੇ ਹੈਗੇ ਆ। ਸੋ ਬਹੁਤ ਵੱਡਾ ਨੰਬਰ ਹੈਗਾ। ਤੇ ਇਸ ਤੋਂ ਬਾਅਦ ਟੈਕਸਸ ਆ ਜਿੱਥੇ 15 ਮਿਲੀਅਨ ਲੋਕ ਕੰਮ ਕਰਦੇ ਹੈਗੇ। ਜੀ।